ਬੰਦਾ ਕਰੇ ਤੇ ਕੀ ਨਹੀਂ ਕਰ ਸਕਦਾ। ਮੰਨਿਆ ਵਕਤ ਵੀ ਤੰਗ ਤੋਂ ਤੰਗ ਆਂਦਾ, ਤੇ ਰਾਂਝਾ ਤਖਤ ਹਜ਼ਾਰਿਓਂ ਟੁਰੇ ਤੇ ਸਹੀ, ਪੈਰਾਂ ਹੇਠ ਸਿਆਲਾਂ ਦਾ ਜੰਗ ਆਂਦਾ। ਪੰਜਾਬ ਵਿੱਚ ਪੰਜਾਬੀ ਨੂੰ ਜਿਵੇਂ ਦੇਸ ਨਿਕਾਲਾ ਦੇ ਦਿੱਤਾ ਗਿਆ ਸੀ, ਸਲਾਮ ਹੈ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਦੁਬਾਰਾ ਤੋਂ ਇਹਦੀਆਂ ਜੜ੍ਹਾਂ ਲਾਈਆਂ, ਔਰ ਸਲਾਮ ਉਸ ਪੂਰੀ ਲਹਿਰ ਦੇ ਹਰ ਇੱਕ ਜੀਅ ਨੂੰ ਜਿਨ੍ਹਾਂ ਨੇ ਇੱਕ ਮਰੀ ਹੋਈ ਚੀਜ਼ ਨੂੰ ਦੁਬਾਰਾ ਤੋਂ ਜਿੰਦਾ ਕੀਤਾ। ਅੱਜ ਉਸ ਦੇ ਵਿੱਚ ਸਾਹ ਪੈਂਦੇ ਨਜ਼ਰ ਆ ਰਹੇ ਨੇ। ਪੰਜਾਬ ਪੰਜਾਬੀ ਦਾ ਮੁਕੱਦਮਾ ਇੱਕ ਦਿਨ ਪੰਜਾਬ ਦੇ ਅੰਦਰ ਜ਼ਰੂਰ ਜਿੱਤਿਆ ਜਾਏਗਾ। ਇਸ ਲਈ ਵੱਡੇ ਆਰਾਂ ਔਰ ਵੱਡੇ ਯਤਨਾਂ ਦੀ ਲੋੜ ਹੈ। ਇਹਦੇ ਨਾਲ ਨਾਲ ਵੱਡੇ ਦਿਲਾਂ ਦੀ ਲੋੜ ਹੈ। ਥੋੜ ਦਿਲਾਂ ਦੇ ਕੰਮ ਨਹੀਂ ਹੁੰਦੇ ਕਿ ਸਦੀਆਂ ਦੀ ਮਾਰ ਮੁਕਾਈ ਹੋਈ ਚੀਜ਼ ਨੂੰ ਦੁਬਾਰਾ ਤੋਂ ਜਿੰਦਾ ਕਰਨਾ। ਇਹ ਵੱਡੇ ਦਿਮਾਗਾਂ, ਵੱਡੇ ਦਿਲ ਵਾਲੇ ਲੋਕਾਂ ਦੇ ਔਰ ਵੱਡੇ ਇਨਸਾਨਾਂ ਦੇ ਕੰਮ ਹੁੰਦੇ। ਸੋ ਸਾਨੂੰ ਖੁਸ਼ੀ ਹੈ ਕਿ ਇਸ ਪੂਰੀ ਲਹਿਰ ਦੇ ਅੰਦਰ ਇੱਕ ਛੋਟਾ ਜਿਹਾ ਕੰਮ ਸਾਡਾ ਵੀ ਹੈ। ਅੱਜ ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਹੋਰਾਂ ਨੇ ਇੱਕ ਖਾਸ ਐਲਾਨ ਕੀਤਾ ਹੈ, ਔਰ ਇਸ ਦੀ ਸਾਰੀ ਨਿਊਜ਼ ਏਜੰਸੀਜ਼ ਦੇ ਵੱਲੋਂ ਇਹ ਨਿਊਜ਼ ਵੀ ਇਸ ਟਾਈਮ ਤੱਕ ਮਿਲ ਚੁੱਕੀ ਹੈ ਕਿ ਪੰਜਾਬੀ ਜ਼ਬਾਨ ਨੂੰ ਤਾਲੀਮ, ਸਕਾਫਤ ਔਰ ਲੋਕਾਂ ਦੀ ਅਮਲੀ ਜ਼ਿੰਦਗੀ ਦੇ ਵਿੱਚ ਅੱਗੇ ਵਧਾਉਣ ਵਾਸਤੇ ਇਕਦਾਮਾਤ ਕੀਤੇ ਜਾਣ। ਹੁਣ ਇਹ ਖਬਰ ਅਜੇ ਉਨੀ ਕਲੈਰਿਟੀ ਸਾਨੂੰ ਨਹੀਂ ਹੈ, ਲੇਕਿਨ ਗੱਲ ਆ ਗਈ ਜੋ ਅਸੀਂ ਕਹਿੰਦੇ ਸੀ ਕਿ ਪੰਜਾਬੀ ਜ਼ਬਾਨ ਨੂੰ ਤਾਲੀਮ ਦੇ ਅੰਦਰ ਇੱਕ ਖਾਸ ਮਕਾਮ ਦਿੱਤਾ ਜਾਵੇ, ਇਸ ਨੂੰ ਲਾਜ਼ਮੀ ਸਬਜੈਕਟ ਦੇ ਤੌਰ ਤੇ ਪੜ੍ਹਾਇਆ ਜਾਵੇ, ਪੰਜਾਬੀ ਰਹਿਤਲ ਨੂੰ, ਪੰਜਾਬੀ ਕਲਚਰ ਨੂੰ ਮਾਣ ਦਿੱਤਾ ਜਾਵੇ, ਔਰ ਆਮ ਪਬਲਿਕ ਦੀ ਜਦੋਂ ਬੋਲ ਚਾਲ ਦੇ ਅੰਦਰ ਆਵੇ ਜ਼ਬਾਨ ਤੇ ਉਹ ਪੰਜਾਬੀ ਹੋਵੇ। ਸੋ ਤਿੰਨਾਂ ਥਾਵਾਂ ਤੇ ਜਿਹੜੇ 3 ਪੁਆਇੰਟਸ ਹਨ, ਅੱਜ ਉਹ ਤਿੰਨੋਂ ਦਾ ਇਜ਼ਹਾਰ ਮਰੀਮ ਨਵਾਜ਼ ਹੋਰਾਂ ਨੇ ਆਪਣੀ ਖਾਸ ਅੱਜ ਦਾ ਜੋ ਇਜਲਾਸ ਕੀਤਾ ਹੈ, ਜਿਹਦੇ ਵਿੱਚ ਸਾਰੇ ਮਹਿਕਮਿਆਂ ਦੇ ਲੋਕਾਂ ਨੂੰ ਉਹਨਾਂ ਨੇ ਬੁਲਾਇਆ, ਔਰ ਉਹਨਾਂ ਦੇ ਵਿੱਚ ਜਿੱਥੇ ਬਾਕੀ ਹੋਰ ਕਈ ਐਲਾਨ ਹਨ, ਉੱਥੇ ਇੱਕ ਵੱਡਾ ਐਲਾਨ ਪੰਜਾਬੀ ਜ਼ਬਾਨ ਨੂੰ ਇੱਜ਼ਤ ਦਿਵਾਉਣ, ਪੰਜਾਬੀ ਕਲਚਰ ਨੂੰ ਮੁਤਬਰ ਜਾਣਨ ਔਰ ਲੋਕਾਂ ਦੀ ਜ਼ਬਾਨ ਨੂੰ ਸਭ ਤੋਂ ਉੱਚਾ ਰੱਖਣ ਦੀ ਗੱਲ ਕੀਤੀ ਗਈ ਹੈ। ਇਸ ਤੇ ਪਹਿਰਾ ਦੇਣ ਦੀ ਲੋੜ ਹੈ। ਸਾਨੂੰ ਖੁਸ਼ੀ ਹੈ ਕਿ ਸਰਕਾਰ ਵੱਲੋਂ ਇਹ ਐਲਾਨ ਹੋਇਆ, ਲੇਕਿਨ ਅਸੀਂ ਇਹ ਵੀ ਚਾਹਾਂਗੇ ਕਿ ਇਹਦੇ ਅੰਦਰ ਜਿਹੜੀਆਂ ਛੋਟੀਆਂ ਛੋਟੀਆਂ ਗੁੰਡੀਆਂ ਹਨ, ਉਹਨਾਂ ਗੁੰਡੀਆਂ ਨੂੰ ਇਸ ਦੇ ਅੱਗੇ ਇੱਕ ਰੁਕਾਵਟ ਨਾ ਬਣਾਇਆ ਜਾਵੇ, ਔਰ ਪੰਜਾਬੀ ਦੇ ਅੰਦਰ, ਪੰਜਾਬ ਭਰ ਦੇ ਅੰਦਰ ਨਾ ਸਿਰਫ ਪੰਜਾਬੀ ਪੜ੍ਹਾਈ ਜਾਵੇ, ਬਲਕਿ ਪੰਜਾਬੀ ਕਲਚਰ, ਪੰਜਾਬੀ ਪੱਗ, ਪੰਜਾਬੀ ਤਹਿਜ਼ੀਬ, ਪੰਜਾਬੀ ਬਿਹੇਵੀਅਰਸ, ਜਿਨ੍ਹਾਂ ਤੇ ਸਦੀਆਂ ਦਾ ਸਫ਼ਰ ਤੈਅ ਕਰਦੇ ਹੋਏ ਪੰਜਾਬੀ ਅੱਜ ਇੱਥੇ ਤੱਕ ਅੱਪੜੇ ਹਨ, ਉਸ ਨੂੰ ਮਾਣ ਦਿੱਤਾ ਜਾਵੇ, ਔਰ ਲੋਕਾਂ ਦੀ ਅਮਲੀ ਹਯਾਤੀ ਦੇ ਵਿੱਚ ਪੰਜਾਬੀ ਬੋਲਣ ਨੂੰ ਫਖਰ ਸਮਝਿਆ ਜਾਵੇ, ਔਰ ਇਸ ਨੂੰ ਹੀਣਾ ਨਾ ਜਾਣਿਆ ਜਾਵੇ। ਸੋ ਪੰਜਾਬ ਦੇ ਅੰਦਰ ਇੱਕ ਦਿਨ ਜਿੱਤ ਪੰਜਾਬੀ ਦੀ ਹੋਣੀ ਹੈ, ਕਿਉਂਕਿ ਦੇਸ਼ ਪੰਜਾਬੀਆਂ ਦਾ ਹੈ, ਇਸ ਦੀ ਹਜ਼ਾਰਾਂ ਸਾਲਾਂ ਦੀ ਤਾਰੀਖ ਪੰਜਾਬੀ ਦੇ ਅੰਦਰ ਹੈ, ਔਰ ਸਾਨੂੰ ਮਾਣ ਹੈ ਕਿ ਇਸ ਧਰਤੀ ਨੇ ਬੁੱਲੇ ਬਾਹੂ ਔਰ ਨਾਨਕ ਜਿਹੇ ਲੋਕ ਪੈਦਾ ਕੀਤੇ ਹਨ। ਔਰ ਜਦੋਂ ਅਸੀਂ ਇਹਨਾਂ ਨੂੰ ਮਕਾਮ ਦਿਵਾ ਦੇਵਾਂਗੇ, ਜਦੋਂ ਇਹਨਾਂ ਨੂੰ ਇੱਜ਼ਤ ਇਤਰਾਮ ਮਿਲ ਜਾਏਗਾ, ਤੇ ਆਮ ਪੰਜਾਬੀ ਸਿੱਧੇ ਰਸਤੇ ਤੇ ਚੱਲਣਾ ਸ਼ੁਰੂ ਹੋ ਜਾਏਗਾ। ਦੂਸਰਾ ਹੋਰ ਕੋਈ ਰਸਤਾ ਨਹੀਂ ਹੈ ਸਿਵਾਏ ਇਸ ਦੇ ਕਿ ਪੰਜਾਬੀ ਨੂੰ ਤਾਲੀਮ ਦਾ ਹਿੱਸਾ ਬਣਾਇਆ ਜਾਵੇ, ਪੰਜਾਬੀ ਨੂੰ ਅਵਾਮੀ ਜ਼ਿੰਦਗੀ ਦਾ ਹਿੱਸਾ ਬਣਾਇਆ ਜਾਵੇ, ਔਰ ਪੰਜਾਬੀ ਕਲਚਰ ਜਿਹੜਾ ਕਿ ਇਨਸਾਨੀ ਕਲਚਰ ਹੈ, ਉਸ ਦੀ ਇੱਜ਼ਤ ਕੀਤੀ ਜਾਵੇ।